ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 14 ਜੂਨ ਦਿਨ ਮੰਗਲਵਾਰ ਤੇ ਸਾਡੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਸਾਡੇ ਨਾਲ ਨਿਊਯਾਰਕ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨ ਜੀ, ਤੇ ਨਾਲ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਨਿਊਯਾਰਕ ਸਿਟੀ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਜਿਵੇਂ ਰਾਜਕਰਨਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਨਿਊਯਾਰਕ ਤੋਂ ਤੁਹਾਡੇ ਨਾਲ ਜੁੜੇ ਹੋਏ ਹਾਂ। ਅੱਜ ਨਿਊਯਾਰਕ ਘੁੰਮਿਆ ਸਾਰਾ, ਵਰਲਡ ਟ੍ਰੇਡ ਸੈਂਟਰ ਵੀ ਦੇਖਿਆ, ਜਿਹਦੇ ਜ਼ਖਮ ਹਾਲੇ ਵੀ ਤਾਜ਼ਾ ਨੇ ਜੀ। 9/11 ਦੇ ਜ਼ਖਮ ਹਾਲੇ ਵੀ ਤਾਜ਼ਾ ਦਿਖਾਈ ਦੇ ਰਹੇ ਸਨ। ਉੱਥੇ ਹਾਲੇ ਵੀ ਮੁਰੰਮਤ ਚੱਲ ਰਹੀ ਹੈ ਤੇ ਜਿਹੜੇ ਲੋਕਾਂ ਦੀ ਜਾਨ ਗਈ ਸੀ ਉਹਨਾਂ ਦੀ ਯਾਦ ਵਿੱਚ ਉੱਥੇ ਨਾਂ ਉਹਨਾਂ ਦੇ ਉਕੜੇ ਹੋਏ ਨੇ। ਤੇ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਕੁਝ ਨਾਵਾਂ ਦੇ ਵਿੱਚ ਜਿਹੜਾ ਆ ਚਿੱਟੇ ਤੇ ਪੀਲੇ ਰੰਗ ਦੇ ਗੁਲਾਬ ਦੇ ਫੁੱਲ ਲੋਕ ਟੰਗ ਕੇ ਜਾ ਰਹੇ ਸਨ। ਯਾਨੀ ਹਾਲੇ ਵੀ ਅੱਖਾਂ ਦੇ ਵਿੱਚ ਲੋਕਾਂ ਦੀ ਨਮੀ ਹੈ, ਹਾਲੇ ਵੀ ਦਿਲ ਧੜਕਦਾ ਹੈ ਆਪਣੇ ਲੋਕਾਂ ਨੂੰ ਯਾਦ ਕਰਕੇ। ਤੇ ਬਹੁਤ ਹੀ ਕਹਿ ਲਓ ਵੀ ਅਹਿਸਾਸ ਇਸ ਕਿਸਮ ਦੇ ਹੋਏ ਨੇ ਵੀ ਦੁਨੀਆ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਵਰਤਾਰਾ ਚੱਲ ਰਿਹਾ ਵੀ ਇਹ ਜਿਹੜਾ ਵਰਲਡ ਲੈਵਲ ਤੇ ਇੱਕ ਟੈਰਰਿਜ਼ਮ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ। ਅੱਜ ਵੀ ਅਸੀਂ ਗੱਲਬਾਤ ਇਹਦੇ ਤੇ ਵੀ ਕਰਾਂਗੇ, ਪਰ ਨਿਊਯਾਰਕ ਦੀ ਇਹ ਹਾਲਤ ਅੱਜ ਦੇਖ ਕੇ ਇੱਕ ਵਾਰ ਫਿਰ ਤੋਂ 9/11 ਯਾਦ ਜ਼ਰੂਰ ਆਇਆ। ਇਸ ਤੋਂ ਬਿਨਾਂ ਨਿਊਯਾਰਕ ਦੀਆਂ ਗਲੀਆਂ 'ਚ ਘੁੰਮੇ ਅੱਜ, ਮੈਨਹਟਨ ਵਗੈਰਾ ਸਾਰੇ, ਤੇ ਵਾਲ ਸਟਰੀਟ ਵੀ ਦੇਖੀ, ਖਾਸ ਤੌਰ ਤੇ ਉਹ ਆਕੂਪਾਈ ਵਾਲ ਸਟਰੀਟ ਵੀ ਦੇਖੀ ਜਿੱਥੇ ਜਿਸ ਨੇ ਦੁਨੀਆ ਭਰ ਦੇ ਵਿੱਚ ਇੱਕ ਮੈਸੇਜ ਕਨਵੇ ਕੀਤਾ ਸੀ ਅਮਰੀਕਾ ਦੇ ਨੌਜਵਾਨਾਂ ਵੱਲੋਂ, ਜਿਸ ਤਰ੍ਹਾਂ ਵਾਲ ਸਟਰੀਟ ਦੇ ਉੱਤੇ ਲਗਾਤਾਰ ਅੰਦੋਲਨ ਕੀਤਾ ਗਿਆ ਸੀ। ਹੋਰ ਵੀ ਬੜਾ ਕੁਝ ਦੇਖਿਆ, ਇਹਦੇ ਬਾਰੇ ਫੇਰ ਕਿਸੇ ਦਿਨ ਗੱਲਾਂ ਕਰਾਂਗੇ। ਅੱਜ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਜ਼ਰੂਰੀ ਖਬਰਾਂ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀ ਕਰਨ ਦੀ ਕੋਸ਼ਿਸ਼ ਕਰਾਂਗੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ 408-272-2500 4082722500। ਇਸ ਦੇ ਨਾਲ ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਅਤੇ ਬਿੱਲਾ ਸਿੰਘ ਏੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂਆਤ ਕਰਦੇ, ਜਿੱਦਾਂ ਤੁਸੀਂ ਦੱਸਿਆ ਵੀ 9/11 ਦਾ ਜਿਹੜਾ ਹਮਲਾ ਅਜੇ ਵੀ ਉਹ ਤੁਸੀਂ ਉੱਥੇ ਦੇਖ ਕੇ ਆਏ ਵੀ, ਅਤੇ ਉਹ ਤਰੋ ਤਾਜ਼ਾ ਜਾਪਦਾ ਆ ਸਾਰੇ ਜਣਿਆਂ ਨੂੰ, ਉਹ ਭੁੱਲਿਆ ਨਹੀਂ। ਅਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਹਮਲਾ ਕਹਿ ਸਕਦੇ ਹਾਂ ਜਿਹੜਾ ਹੋਇਆ ਫਲੋਰੀਡਾ ਦੇ ਵਿੱਚ, ਔਰਲਾਂਡੋ ਦੇ ਵਿੱਚ, ਜਿੱਥੇ ਕਿ ਇੱਕ ਨਾਈਟ ਕਲੱਬ ਦੇ ਵਿੱਚ 49 ਜਣਿਆਂ ਦੀ ਮੌਤ ਹੋ ਗਈ ਕਿਸੇ ਵੱਲੋਂ ਗੋਲੀਆਂ ਚਲਾ ਕੇ ਜਿਹੜਾ ਜੀ ਮਾਰ ਦਿੱਤਾ ਗਿਆ। 53 ਤੋਂ ਵੱਧ ਲੋਕ ਜਿਹੜੇ ਜ਼ਖਮੀ ਦੱਸੇ ਜਾਂਦੇ ਨੇ। ਸੋ ਇਹ ਇੱਕ ਬੜੀ ਭਿਆਨਕ ਘਟਨਾ ਜਿਹੜੀ ਵਾਪਰੀ ਆ। ਸੋ ਇਹ ਸਾਰਾ ਕੁਝ ਹੋਇਆ, ਉੱਤੋਂ ਇਲੈਕਸ਼ਨ ਈਅਰ ਵੀ ਇੱਥੇ ਦਾ ਵੀ ਜਿਹੜਾ ਚੱਲ ਰਿਹਾ ਆ, ਅਤੇ ਇਹਦੇ ਆਪਾਂ ਕੀ ਜਿਹੜੇ ਸਿੱਟੇ ਦੇਖ ਸਕਦੇ ਹਾਂ ਵਿਸ਼ਵ ਪੱਧਰ ਦੇ ਉੱਤੇ, ਵੀ ਇਸ ਦੇ ਨਾਲ ਹੋਰ ਕੀ ਆਪਾਂ ਫਰਕ ਦੇਖ ਸਕਦੇ ਹਾਂ? ਬਹੁਤ ਮਹੱਤਵਪੂਰਨ ਸਵਾਲ ਹੈ। ਪਹਿਲਾਂ ਤਾਂ ਅਸੀਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਅਸੀਂ ਆਪਣਾ ਅਫਸੋਸ ਪ੍ਰਗਟ ਕਰ ਚੁੱਕੇ ਹਾਂ ਇਸ ਘਟਨਾ ਦੇ ਉੱਤੇ। ਪੰਜਾਬੀ ਰੇਡੀਓ USA ਵੱਲੋਂ, ਪੰਜਾਬੀ ਰੇਡੀਓ USA ਦੇ ਪੂਰੇ ਸਟਾਫ ਵੱਲੋਂ, ਪ੍ਰਬੰਧਕਾਂ ਵੱਲੋਂ, ਤੇ ਗਹਿਰੇ ਦੁੱਖ ਦਾ ਇਜ਼ਹਾਰ ਇੱਕ ਵਾਰ ਫੇਰ ਅਸੀਂ ਕਰ ਰਹੇ ਹਾਂ। ਇਹ ਹੋਣਾ ਨਹੀਂ ਸੀ ਚਾਹੀਦਾ, ਕਿਉਂਕਿ ਕਿਤੇ ਵੀ ਦੁਨੀਆ 'ਚ ਕਿਤੇ ਵੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਮਨੁੱਖੀ ਲਹੂ ਡੁੱਲਦਾ ਹੈ, ਤੇ ਲਾਜ਼ਮੀ ਤੌਰ ਦੇ ਉੱਤੇ ਸਾਡੇ ਵਰਗੇ ਜਿਹੜੇ ਲੋਕ ਹੈ ਉਹਨਾਂ ਦੇ ਦਿਲ ਤੇ ਬਹੁਤ ਸੱਟ ਵੱਜਦੀ। ਜਿਨ੍ਹਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਜਿਹੜੇ ਪੀੜਤ ਲੋਕ ਨੇ, ਉਹਨਾਂ ਦੇ ਪਰਿਵਾਰ ਵਾਲੇ ਨੇ, ਉਹਨਾਂ ਤੇ ਕੀ ਬੀਤਦੀ ਹੈ, ਇਹ ਸਿਰਫ ਅਸੀਂ ਗੱਲਾਂ ਬਾਤਾਂ ਕਰ ਸਕਦੇ ਹਾਂ। ਉਹਦੀ ਪੀੜ ਦਾ ਅਹਿਸਾਸ ਸ਼ਾਇਦ ਅਸੀਂ ਉਸ ਰੂਪ ਦੇ ਵਿੱਚ ਨਹੀਂ ਦੇਖ ਸਕਦੇ ਜਿਸ ਤਰ੍ਹਾਂ ਦਾ ਪੀੜ ਦਾ ਅਹਿਸਾਸ ਉਹਨਾਂ ਨੂੰ ਹੁੰਦਾ ਹੋਏਗਾ। ਤੇ ਇਹਦਾ ਇੱਕ ਝਲਕ ਮੈਂ ਅੱਜ ਦੇਖੀ ਹੈ, ਜਿਹਦਾ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਸੀ। 9/11 ਦੀ ਯਾਦਗਾਰ ਤੇ ਅਸੀਂ ਗਏ ਹਾਂ, ਤੇ ਨਵੀਆਂ ਬਿਲਡਿੰਗਾਂ ਬਣ ਗਈਆਂ ਨੇ। ਇੱਕ ਬਿਲਡਿੰਗ ਹਾਲੇ ਵੀ ਜਿਹੜੀ ਅੰਡਰ ਕੰਸਟਰਕਸ਼ਨ ਹੈ,
ਪਰ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਨਾ ਉਕਰੇ ਹੋਏ ਨੇ ਉੱਥੇ, ਜਿੱਦਾਂ ਮੈਂ ਜ਼ਿਕਰ ਕੀਤਾ ਕਿ ਕਿਵੇਂ ਲੋਕ ਉੱਥੇ ਪਹੁੰਚਦੇ ਨੇ ਤੇ ਆਪਣੀ ਅਕੀਦਤ ਭੇਂਟ ਕਰਦੇ ਨੇ, ਉਹਦੇ ਤੋਂ ਇਹ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਹੁੰਦਾ ਹੈ ਕਿ ਜਿਹੜੇ ਲੋਕ ਚਲੇ ਜਾਂਦੇ ਨੇ ਉਹ ਭਾਵੇਂ ਚਲੇ ਜਾਂਦੇ ਨੇ, ਪਰ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਜਿਸ ਕਿਸਮ ਦੇ ਜ਼ਖਮ ਲੱਗਦੇ ਨੇ ਉਹਨਾਂ ਦੇ ਪਰਿਵਾਰ ਤੇ, ਉਹ ਭੁਲਾਇਆ ਨਹੀਂ ਭੁੱਲਦੇ। ਤੇ ਅੱਜ ਵੀ ਲੋਕ ਕਿਵੇਂ ਉਹਨਾਂ ਨੂੰ ਯਾਦ ਕਰ ਰਹੇ ਸੀ ਉੱਥੇ, ਇਹ ਦੇਖ ਕੇ ਸੱਚਮੁੱਚ ਅੱਖਾਂ ਨਮ ਹੋ ਗਈਆਂ ਜੀ। ਜਿੱਥੋਂ ਤੱਕ ਇਸ ਘਟਨਾ ਦਾ ਜ਼ਿਕਰ ਹੈ, ਤੇ ਉਸ ਤੋਂ ਬਾਅਦ ਵੀ ਲਾਸ ਐਂਜਲਸ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਤੇ ਵੀ ਇਸ ਤਰ੍ਹਾਂ ਉਹਦੇ ਕੋਲ ਵੀ ਹਥਿਆਰ ਫੜੇ ਗਏ ਤੇ ਉਹਦੇ ਬਾਰੇ ਵੀ ਕਿਹਾ ਜਾ ਰਿਹਾ ਕਿ ਉਹ ਵੀ ਜਿਹੜੀ ਗੇ ਪ੍ਰਾਈਡ ਇੱਕ ਜਿਹੜੀ ਮਾਰਚ ਹੋਣਾ ਸੀ ਉਹਦੇ ਤੇ ਹਮਲਾ ਕਰਨ ਦੀ ਉਹਦੀ ਕੋਈ ਯੋਜਨਾ ਸੀ। ਇਸੇ ਦੌਰਾਨ ਇੱਕ ਹੋਰ ਘਟਨਾ ਦੀ ਖਬਰ ਵੀ ਆ ਰਹੀ ਹੈ, ਅਮਰੀਕਾ ਦੇ ਵਿੱਚ ਕਿਤੇ ਗੋਲੀਬਾਰੀ ਹੋਣ ਦੀ ਖਬਰ ਆ ਰਹੀ ਹੈ। ਹਾਲੇ ਉਹਦੀ ਡਿਟੇਲਸ ਜਿਹੜੀਆਂ ਨਹੀਂ ਆਈਆਂ ਖਬਰਾਂ ਦੇ ਵਿੱਚ, ਸ਼ਾਇਦ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਇੱਕ ਤਾਂ ਇਹ ਕਿ ਪਿਛਲੇ ਚੇਤੇ ਆਉਂਦੇ ਨੇ ਜੀ, ਜਿਹਦਾ ਜ਼ਿਕਰ ਅਸੀਂ ਹੁਣੇ ਕੀਤਾ। 9/11 ਵੀ ਚੇਤੇ ਆਉਂਦਾ ਹੈ ਤੁਹਾਨੂੰ, ਇਰਾਕ ਜਾਂ ਸੀਰੀਆ ਦੇ ਵਿੱਚ ਜੋ ਅੱਜ ਹੋ ਰਿਹਾ ਉਹ ਵੀ ਯਾਦ ਆਉਂਦਾ ਹੈ, ਪਾਕਿਸਤਾਨ ਜਾਂ ਅਫਗਾਨਿਸਤਾਨ ਦੀ ਧਰਤੀ ਤੇ ਜੋ ਹੋ ਰਿਹਾ ਉਹ ਵੀ ਯਾਦ ਆ ਰਿਹਾ, ਤੇ ਭਾਰਤ ਦੀ ਪਾਰਲੀਮੈਂਟ ਤੇ ਹਮਲਾ ਵੀ ਤੁਹਾਨੂੰ ਯਾਦ ਆਉਂਦਾ ਹੈ। ਸੋ ਇੱਕ ਤਾਂ ਇਹ ਯਾਦਾਂ ਆਉਂਦੀਆਂ ਨੇ, ਅਤੀਤ ਦੇ ਵਿੱਚ ਤੁਸੀਂ ਜਾਂਦੇ ਹੋ, ਫਿਰ ਤੁਸੀਂ ਵਰਤਮਾਨ ਨੂੰ ਦੇਖਦੇ ਹੋ ਤੇ ਵਰਤਮਾਨ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਉਹਨੂੰ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਸਾਡਾ ਅਤੀਤ ਵੀ ਇੱਦਾਂ ਦਾ ਦੁੱਖਾਂ ਭਰਿਆ, ਪੀੜਾਂ ਭਰਿਆ, ਖੂਨ ਨਾਲ ਲੱਥਪੱਥ ਸਾਡਾ ਅਤੀਤ ਹੈ, ਤੇ ਸਾਡਾ ਵਰਤਮਾਨ ਵੀ ਇੱਦਾਂ ਦਾ, ਤੇ ਫਿਰ ਭਵਿੱਖ ਕਿੱਦਾਂ ਦਾ ਹੋਏਗਾ? ਜੇ ਅਤੀਤ ਦੇ ਵਿੱਚ ਲਹੂ ਹੈ, ਮਨੁੱਖੀ ਲਹੂ ਹੈ, ਵਰਤਮਾਨ 'ਚ ਵੀ ਮਨੁੱਖੀ ਲਹੂ, ਬੇਕਸੂਰ ਲੋਕਾਂ ਦਾ ਲਹੂ ਹੈ, ਤਾਂ ਫਿਰ ਭਵਿੱਖ ਦੇ ਵਿੱਚ ਵੀ ਲਹੂ ਹੀ ਹੋਣ ਵਾਲਾ ਹੈ। ਇੱਕ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਵੀ ਪੋਲੀਟਿਕਸ ਜਿਹੜੀ ਹੈ ਉਹ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਲੈਂਦੀ ਹੈ। ਭਾਰਤ ਦੀ ਸਿਆਸਤ ਦਾ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਕਿਵੇਂ ਰਿਐਕਟ ਕਰਦੀਆਂ, ਤੇ ਉਹਨਾਂ ਦੇ ਰਿਐਕਸ਼ਨ ਦੇ ਵਿੱਚ ਕਿੱਦਾਂ ਉਹਨਾਂ ਦਾ ਇੱਕ ਵੋਟ ਪੋਲੀਟਿਕਸ ਛੁਪੀ ਹੁੰਦੀ ਹੈ। ਅਮਰੀਕਾ ਦੀ ਧਰਤੀ ਤੇ ਰਹਿ ਕੇ ਮੈਂ ਅੱਜ ਨਿਊਯਾਰਕ ਤੋਂ ਇਹ ਫੀਲ ਕਰ ਰਿਹਾ ਵੀ ਇਸ ਘਟਨਾ ਤੋਂ ਤੁਰੰਤ ਬਾਅਦ ਜਿਹੜਾ ਬਿਆਨ ਆਇਆ ਰਾਸ਼ਟਰਪਤੀ ਦੇ ਉਮੀਦਵਾਰ ਲਗਭਗ ਜਿਹੜੇ ਬਣ ਚੁੱਕੇ ਨੇ ਜੀ, ਰਿਪਬਲਿਕਨ ਪਾਰਟੀ ਵੱਲੋਂ, ਡੋਨਾਲਡ ਟਰੰਪ, ਉਹਨਾਂ ਦਾ ਬਿਆਨ ਬੜਾ ਸਮਝਣ ਵਾਲਾ ਹੈ। ਉਹਨਾਂ ਨੇ ਇਸ ਹਮਲੇ ਤੋਂ ਤੁਰੰਤ ਬਾਅਦ ਇਹ ਕਿਹਾ ਹੈ ਬਈ ਮੈਂ ਇੱਕ ਵਾਰ ਫੇਰ ਦੁਹਰਾਉਣਾ ਹੈ ਕਿ ਜਿਹੜੇ ਮੁਸਲਮਾਨ ਹੈ ਜਾਂ ਮੁਸਲਿਮ ਭਾਈਚਾਰਾ ਹੈ ਉਹਨਾਂ ਦੇ ਅਮਰੀਕਾ ਦਾਖਲੇ ਦੇ ਉੱਤੇ ਜੇ ਪੱਕੀ ਤਰ੍ਹਾਂ ਨਹੀਂ ਤਾਂ ਘੱਟੋ ਘੱਟ ਟੈਂਪਰੇਰੀ ਰੋਕ ਹੀ ਲੱਗਣੀ ਚਾਹੀਦੀ ਹੈ। ਇਹ ਗੱਲ ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਹੀ ਹੈ, ਬਿਨਾਂ ਕਿਸੇ ਅਲੱਗ ਲਪੇਟ ਤੋਂ ਕਹੀ ਹੈ। ਦੂਜਾ ਉਹਨਾਂ ਨੇ ਨੁਕਤਾਚੀਨੀ ਕੀਤੀ ਹਿਲੇਰੀ ਕਲਿੰਟਨ ਹੋਰਾਂ ਦੀ, ਇਹ ਕਹਿ ਕੇ ਕਿ ਉਹ ਬਚ ਕੇ ਬਿਆਨ ਦੇ ਰਹੇ ਆ। ਹਿਲੇਰੀ ਕਲਿੰਟਨ ਨੇ ਕੀ ਕਿਹਾ? ਹਿਲੇਰੀ ਕਲਿੰਟਨ ਨੇ ਇਹੀ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਤੇ ਪਛਾਣ ਕਰਕੇ ਜਿਹੜੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਤੇ ਭਵਿੱਖ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਹੋਣ, ਇਹਦਾ ਬੰਦ ਸ਼ੁਭ ਕਰਨਾ ਚਾਹੀਦਾ। ਹੁਣ ਇਹ ਦੋ ਆਗੂ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਰਾਸ਼ਟਰਪਤੀ ਲਈ ਇੱਕ ਦੂਜੇ ਦੇ ਨਾਲ ਟਕਰਾਉਣਾ ਹੈ, ਅਮਰੀਕੀ ਰਾਸ਼ਟਰਪਤੀ ਦੀ ਕੁਰਸੀ ਤੱਕ ਪਹੁੰਚਣ ਵਾਸਤੇ, ਪਰ ਦੋਨਾਂ ਦੇ ਬਿਆਨਾਂ 'ਚ ਜ਼ਮੀਨ ਅਸਮਾਨ ਦਾ ਅੰਤਰ ਜਦੋਂ ਤੁਸੀਂ ਦੇਖੋਗੇ ਤੇ ਤੁਹਾਨੂੰ ਇਹ ਅਹਿਸਾਸ ਹੋਏਗਾ ਵੀ ਅਮਰੀਕਾ ਦੀ ਸਿਆਸਤ ਵੀ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ। ਸੋ ਮੈਂ ਇਹਦੇ ਤੇ ਬਹੁਤੀ ਟਿੱਪਣੀ ਨਹੀਂ ਕਰਦਾ। ਬਿਆਨਾਂ ਦੇ ਹਵਾਲੇ ਨਾਲ ਹੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਹ ਇੱਕ ਆਮ ਅਮਰੀਕੀ ਨਾਗਰਿਕ ਹੋਣ ਦੇ ਨਾਤੇ ਸਾਡੇ ਸਰੋਤੇ, ਸਾਡੇ ਲਿਸਨਰ, ਸਾਨੂੰ ਜਿਹੜੇ ਸੁਣ ਰਹੇ ਨੇ ਉਹ ਜ਼ਰੂਰ ਇਹ ਮਹਿਸੂਸ ਕਰਨਗੇ ਕਿ ਆਉਣ ਵਾਲਾ ਸਮਾਂ ਜਿਹੜਾ ਆ ਅਮਰੀਕਾ ਵਿੱਚ ਵੀ ਕਿਸ ਤਰ੍ਹਾਂ ਦਾ ਹੋ ਸਕਦਾ। ਦੂਜੀ ਗੱਲ, ਸਾਡੀ ਕਮਿਊਨਿਟੀ ਵਾਸਤੇ, ਜਿਹੜੀ ਸਿੱਖ ਕਮਿਊਨਿਟੀ ਹੈ ਖਾਸ ਤੌਰ ਦੇ ਉੱਤੇ, ਉਹਦੇ ਵਾਸਤੇ ਹਰ ਵਾਰ ਇੱਦਾਂ ਦੀ ਘਟਨਾ ਵਾਪਰਨ ਤੋਂ ਬਾਅਦ ਇੱਕ ਖਤਰਾ ਜਿਹਾ ਉਤਪੰਨ ਹੋ ਜਾਂਦਾ ਹੈ, ਕਿਉਂਕਿ ਪਛਾਣ ਦਾ ਮਾਮਲਾ ਹੈ ਤੇ ਫਿਰ ਇੱਕ ਦਹਿਸ਼ਤ, ਇੱਕ ਖੌਫ ਜਿਹੜਾ ਸਾਡੇ ਭਾਈਚਾਰੇ 'ਚ ਜ਼ਰੂਰ ਆਉਂਦਾ ਹੈ। ਪਰ ਇਹ ਕੇਵਲ ਸਿੱਖ ਭਾਈਚਾਰੇ ਦਾ ਮਸਲਾ ਨਹੀਂ ਹੈ। ਕਿਸੇ ਤੇ ਜੇ ਪਛਾਣ ਕਰਕੇ ਸਾਡੇ ਤੇ ਕੋਈ ਹਮਲਾ ਹੁੰਦਾ, ਕੋਈ ਘਟਨਾ ਵਾਪਰਦੀ, ਉਹ ਤਾਂ ਹੈ ਹੀ ਤਕਲੀਫ ਦੇ, ਪਰ ਕਿਸੇ ਮੁਸਲਿਮ ਤੇ ਵੀ ਕਿਉਂ ਹੋਵੇ? ਕਸੂਰ ਕਿਸੇ ਇੱਕ ਦਾ ਤੇ ਸਜ਼ਾ ਸਾਰੀ ਕਮਿਊਨਿਟੀ ਨੂੰ ਦਿੱਤੀ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਤੇ ਪੋਲੀਟਿਕਸ ਵੀ ਜਿਹੜੀ ਹੈ ਇਸ ਲੀਡ ਤੇ ਚੱਲੇ, ਇਸ ਪਾਸੇ ਵੱਲ ਨੂੰ ਚੱਲੇ। ਇਹ ਅਮਰੀਕੀ ਜਿਹੜਾ ਆਵਾਮ ਹੈ ਉਹਨੂੰ ਆਪਣਾ ਵੋਟ ਪਾਉਣ ਲੱਗਿਆ, ਇਸ ਗੱਲ ਨੂੰ ਧਿਆਨ 'ਚ ਜ਼ਰੂਰ ਰੱਖਣਾ ਚਾਹੀਦਾ ਹੈ। ਜੀ ਤੇ ਅੱਗੇ ਜੇ ਆਪਾਂ ਹੁਣ ਪੰਜਾਬ ਵੱਲ ਨੂੰ ਜੇ ਰੁਖ ਕਰੀਏ, ਤੁਸੀਂ ਇੱਥੇ ਆਏ ਹੋਏ ਹੋ, ਉੱਥੇ ਵੀ ਪਿੱਛੇ ਕਾਫੀ ਗਰਮਾ ਗਰਮੀ ਜਿਹੜੀ ਹੈ ਜੀ ਚੱਲ ਰਹੀ ਆ। ਕਾਂਗਰਸ ਦੇ ਇੰਚਾਰਜ ਕਮਲਨਾਥ ਨੂੰ ਲਾ ਦਿੱਤਾ ਗਿਆ, ਜਿਸ ਦੇ ਉੱਤੇ ਕਾਫੀ ਦੋਸ਼ ਨੇ ਸਿੱਖ ਕਤਲੇਆਮ ਨੂੰ ਲੈ ਕੇ। ਕਾਂਗਰਸ ਦੀ ਕਾਫੀ ਥੂ ਵੀ ਇਸ ਨੂੰ ਲੈ ਕੇ ਜਿਹੜੀ ਹੋਈ ਆ। ਉੱਧਰ ਕੈਪਟਨ ਅਮਰਿੰਦਰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਬੰਦਾ ਚੰਗਾ ਆ, ਨਾਲ ਇਹ ਵੀ ਕਹਿਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਵੀ ਇਹ ਤਾਂ ਬਾਦਲ ਸਾਹਿਬ ਦੇ ਵੀ ਬਹੁਤ ਨਜ਼ਦੀਕ ਆ। ਬਿਲਕੁਲ ਤੁਸੀਂ
ਠੀਕ ਫਰਮਾ ਰਹੇ ਹੋ। ਇਹ ਕੈਪਟਨ ਅਮਰਿੰਦਰ ਹੋਰਾਂ ਦਾ ਕਹਿਣਾ ਹੈ। ਬੰਦਾ ਚੰਗਾ ਮੰਦਾ ਇਹਦੇ ਬਾਰੇ ਕੋਈ ਦਾਅਵਾ ਕਰੇ, ਖਾਸ ਤੌਰ ਤੇ ਉਸ ਪਾਰਟੀ ਦੇ ਆਗੂ ਦਾਅਵਾ ਕਰਨ ਜਿਸ ਪਾਰਟੀ ਦਾ ਬਕਾਇਦਾ ਜਿਹੜਾ ਉਹਦੀ ਲੀਡਰਸ਼ਿਪ ਦਾ ਨਾਂ ਵੱਜਦਾ ਰਿਹਾ ਹੋਵੇ 1984 ਦੇ ਕਤਲੇਆਮ ਦੇ ਵਿੱਚ, ਤੇ ਫਿਰ ਜਿਹਦਾ ਦਾ ਨਾਂ ਵੱਜਦਾ ਹੋਵੇ ਉਸ ਬੰਦੇ ਬਾਰੇ ਇਸ ਤਰ੍ਹਾਂ ਦੀਆਂ ਕਲੀਨ ਚਿੱਟਾਂ ਦੇਣ ਕੈਪਟਨ ਅਮਰਿੰਦਰ ਸਿੰਘ, ਤੇ ਲਾਜ਼ਮੀ ਤੌਰ ਤੇ ਸੋਚਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਜਾਂ ਸਿੱਖ ਭਾਈਚਾਰੇ ਦੇ ਹੱਕਾਂ ਹਿੱਤਾਂ ਲਈ ਦਮ ਭਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈ ਉਹ ਇਸ ਪੱਧਰ ਤੇ ਆ ਗਿਆ ਹੈ ਕਿ ਕਮਲਨਾਥ ਵਰਗਾ ਬੰਦਾ ਜਿਹੜਾ ਹੈ, ਜਿਹਦਾ ਨਾਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ ਬੋਲਿਆ, ਭਾਵੇਂ ਉਹਨੂੰ ਕਲੀਨ ਚਿੱਟਾਂ ਵੀ CBI ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ, ਪਰ ਦੁਨੀਆ ਜਾਣਦੀ ਹੈ ਵੀ ਜਿਹਨਾਂ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ, ਜੇ ਉਹਨਾਂ ਨੂੰ ਤੁਸੀਂ ਉੱਥੇ ਹੀ ਜ਼ਿੰਮੇਵਾਰੀ ਦੇ ਦਿਓ ਜਿੱਥੇ ਦੇ ਲੋਕ ਇਸ ਸਾਰੀ ਚੀਜ਼ ਤੋਂ ਪੀੜਤ ਹੋਣ, ਤਾਂ ਫਿਰ ਉਹਦੇ ਅਰਥ ਕੀ ਹੈ? ਪਤਾ ਨਹੀਂ ਕਾਂਗਰਸ ਪਾਰਟੀ ਦੀ ਹਾਈਕਮਾਨ ਨੂੰ ਕੀ ਹੋ ਗਿਆ ਜੀ। ਕਾਂਗਰਸ ਪਾਰਟੀ ਦੀ ਹਾਈਕਮਾਨ ਕੀ ਸੋਚ ਕੇ ਕਮਲਨਾਥ ਨੂੰ ਪੰਜਾਬ ਦਾ ਇੰਚਾਰਜ ਲਾ ਰਹੀ ਹੈ, ਉਦੋਂ ਜਦੋਂ ਪੰਜਾਬ ਦੇ ਪਹਿਲਾਂ ਜਿਹੜੇ ਇੰਚਾਰਜ ਹੈ ਸ਼ਕੀਲ ਅਹਿਮਦ ਉਹ ਕੈਨੇਡਾ ਦੇ ਦੌਰੇ ਤੇ ਸੀ, ਤੇ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾ ਦਿੱਤਾ ਗਿਆ। ਤੇ ਉਤੋਂ ਪਹਿਲਾਂ ਸਾਡੇ ਕੋਲ ਜਦੋਂ ਇਹ ਖਬਰ ਆਈ ਤੇ ਅਸੀਂ ਇਹ ਸਮਝਦੇ ਸੀ ਵੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦੀ ਸਲਾਹ ਤੋਂ ਬਿਨਾਂ ਹੀ ਸ਼ਾਇਦ ਉਹਨਾਂ ਨੂੰ ਪੰਜਾਬ ਮਾਮਲੇ ਦਾ ਇੰਚਾਰਜ ਲਾ ਦਿੱਤਾ ਗਿਆ। ਪਰ ਕੈਪਟਨ ਅਮਰਿੰਦਰ ਦਾ ਬਿਆਨ ਆਉਣ ਤੋਂ ਬਾਅਦ ਬਿਲਕੁਲ ਸਾਫ਼ ਹੋ ਗਿਆ ਕਿ ਇਹਦੇ 'ਚ ਕੈਪਟਨ ਅਮਰਿੰਦਰ ਦੀ ਵੀ ਸਹਿਮਤੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਉਹ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਕਿ ਜਿਹੜੇ ਬਾਦਲ ਸਾਹਿਬ ਅੱਜ ਕਹਿ ਰਹੇ ਆ ਕਿ ਇਹ ਤਾਂ ਪੰਜਾਬੀਆਂ ਦੀ ਤੋਹੀਨ ਹੈ ਜਾਂ ਸਿੱਖ ਭਾਈਚਾਰੇ ਦੀ ਤੋਹੀਨ ਹੈ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਉਣਾ, ਤੇ ਉਹੀ ਬਾਦਲ ਸਾਹਿਬ ਜਿਹੜੇ ਆ ਉਹ ਉਹਨਾਂ ਦੇ ਨਾਲ ਇਹਨਾਂ ਦੀ ਕਮਲਨਾਥ ਦੀ ਨੇੜਤਾ ਬਹੁਤ ਹੈ। ਆਮ ਆਦਮੀ ਪਾਰਟੀ ਵਾਲੇ ਜਿਹੜੇ ਨੁਕਤਾਚੀਨੀ ਕਰ ਰਹੇ ਆ ਉਹਦੇ ਬਾਰੇ ਵੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਨੁਕਤਾਚੀਨੀ ਕਰ ਰਹੇ ਆ, ਤੇ ਕੁਮਾਰ ਵਿਸ਼ਵਾਸ ਆਪਣੇ ਜਿਹੜੇ ਫੰਕਸ਼ਨ ਕਰਦਾ ਉਹਦੇ ਚ ਕਮਲਨਾਥ ਨੂੰ ਸਪੈਸ਼ਲ ਗੈਸਟ ਦੇ ਤੌਰ ਤੇ ਬੁਲਾਉਂਦਾ। ਜੀ ਇਹ ਗੱਲਾਂ ਹੈਗੀਆਂ, ਇਹਦਾ ਕੋਈ ਜਵਾਬ ਨਹੀਂ ਦੇ ਸਕਦਾ ਕੈਪਟਨ ਅਮਰਿੰਦਰ ਦੀਆਂ ਗੱਲਾਂ ਦਾ ਜਵਾਬ ਦੇਣ ਬਾਦਲ ਸਾਹਿਬ ਜਾਂ ਕੁਮਾਰ ਵਿਸ਼ਵਾਸ। ਜਵਾਬ ਹੈ ਨਹੀਂ, ਕਿਉਂਕਿ ਇਹ ਜਿਹੜੇ ਸਿਆਸਤਦਾਨ ਹੈ, ਚਾਹੇ ਉਹ ਕਾਂਗਰਸ ਵਾਲੇ, ਚਾਹੇ ਅਕਾਲੀ ਹੈ, ਚਾਹੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਹੈ, ਇਹਨਾਂ ਨੇ ਲਗਭਗ ਹਰ ਥਾਂ ਦੇ ਉੱਤੇ ਆਪਣੇ ਰਿਲੇਸ਼ਨ ਆਪਣੇ ਢੰਗ ਨਾਲ ਬਣਾਏ ਹੁੰਦੇ ਆ, ਦੇਖ ਦਿਖਾਈ ਵਾਸਤੇ ਤੇ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਇੱਕ ਦੂਜੇ ਦੇ ਖਿਲਾਫ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਆ। ਪ੍ਰੈਕਟਿਸ ਦੇ ਵਿੱਚ, ਪ੍ਰੈਕਟੀਕਲੀ ਅਮਲੀ ਰੂਪ ਦੇ ਵਿੱਚ ਇਹ ਲੋਕ ਜਿਹੜੇ ਆ ਇੱਕ ਦੂਜੇ ਦੇ ਨਾਲ ਉੱਪਰ ਲਗਭਗ ਇੱਕ ਕਿਸਮ ਦੇ ਰਲਗੱਡ ਹੋਏ ਹੁੰਦੇ ਆ, ਇੱਕ ਦੂਜੇ ਦੇ ਜਿਹੜੇ ਆ ਵਿਆਹਾਂ ਸ਼ਾਦੀਆਂ ਤੇ ਵੀ ਜਾਂਦੇ ਆ, ਵੱਡੇ ਵੱਡੇ ਸਮਾਗਮਾਂ 'ਚ ਵੀ ਜਾਂਦੇ ਆ, ਤੇ ਬਹੁਤ ਹਾਸਾ ਠੱਠਾ ਵੀ ਇੱਕ ਦੂਜੇ ਨਾਲ ਕਰਦੇ ਆ, ਪਰ ਲੋਕਾਂ ਦੇ ਸਾਹਮਣੇ ਜਦੋਂ ਜਾਂਦੇ ਨੇ ਤੇ ਆਪਣੀ ਆਪਣੀ ਰਾਜਨੀਤੀ ਖੇਡਣ ਦਾ ਇੱਕ ਨਾਟਕ ਕਰਦੇ ਨੇ। ਇਹ ਗੱਲਾਂ ਨੂੰ ਪੰਜਾਬ ਦੀ ਜਨਤਾ ਨੂੰ ਸਮਝਣਾ ਪਏਗਾ, ਪੰਜਾਬ ਦੇ ਆਵਾਮ ਨੂੰ ਸਮਝਣਾ ਪਏਗਾ ਵੀ ਅੱਜ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਨਾਲ ਹਰ ਪੱਧਰ ਦੇ ਉੱਤੇ, ਉਹਦੇ 'ਚ ਆਮ ਪੰਜਾਬੀ ਜਿਹੜਾ ਆ ਉਹਦੇ ਤੇ ਕਿੰਨੇ ਮਾੜੇ ਅਸਰ ਪੈਣ ਵਾਲੇ ਨੇ। ਕਮਲਨਾਥ ਵਰਗੇ ਵਿਅਕਤੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾ ਕੇ ਕਾਂਗਰਸ ਪਾਰਟੀ ਨੇ ਇੱਕ ਸਾਫ਼ ਸੰਕੇਤ ਦੇ ਦਿੱਤਾ ਹੈ ਵੀ ਉਹਨੇ ਇਹ ਅੜੀ ਫੜੀ ਹੋਈ ਹੈ ਕਿ 84 ਦੇ ਕਤਲੇਆਮ ਦੇ ਜਿਹੜੇ ਦੋਸ਼ੀ ਹੈ, ਜਿਨ੍ਹਾਂ ਦਾ ਨਾਂ ਬਾਰ-ਬਾਰ ਵੱਜਦਾ ਰਿਹਾ ਇਹਦੇ ਵਿੱਚ, ਤੇ ਉਹਨਾਂ ਨੂੰ ਇਹਨਾਂ ਨੇ ਆਪਣੇ ਤਾਜ ਦੀ ਕਲਗੀ ਜਿਹੜੀ ਹੈ ਉਹ ਦੇ ਤੌਰ ਤੇ ਰੱਖਣਾ ਹੈ, ਚਾਹੇ ਉਹ ਜਗਦੀਸ਼ ਟਾਈਟਲ ਹੋਵੇ ਚਾਹੇ ਸੱਜਣ ਕੁਮਾਰ ਹੋਵੇ। ਯਾਨੀ ਇਹਦਾ ਮਤਲਬ 84 ਦੇ ਵਿੱਚ ਜੋ ਕੁਝ ਵੀ ਹੋਇਆ ਉਹ ਕਾਂਗਰਸ ਦੀ ਨਜ਼ਰ ਵਿੱਚ ਠੀਕ ਹੈ। ਜੇ ਕਾਂਗਰਸ ਦੀ ਨਜ਼ਰ ਵਿੱਚ ਉਹ ਠੀਕ ਹੈ ਤੇ ਫਿਰ ਸੋ ਕਾਰਡ ਸੈਕੂਲਰ ਜਾਮਾ ਪਹਿਨਣ ਦੀ ਕਾਂਗਰਸ ਪਾਰਟੀ ਨੂੰ ਕੀ ਲੋੜ ਹੈ? ਜੇ ਭਾਰਤੀ ਜਨਤਾ ਪਾਰਟੀ ਵਾਲੇ ਓਪਨ ਆਪਣੀ ਰਾਜਨੀਤੀ ਕਰਦੇ ਹੈ, ਕਾਂਗਰਸ ਵੀ ਓਪਨ ਰਾਜਨੀਤੀ ਕਰੇ ਤੇ ਉਹ ਕਰ ਰਹੀ ਹੈ ਇਸ ਵੇਲੇ। ਸੋ ਜਿਹੜਾ ਕੋਈ ਲੁਕ ਲੁਕਾ ਸੀ ਕਾਂਗਰਸ ਪਾਰਟੀ ਦਾ ਵੀ ਬੜੀ ਸੈਕੂਲਰ ਪਾਰਟੀ ਹੈ, ਬੜੀ ਧਰਮਨਿਰਖ ਪਾਰਟੀ ਹੈ, ਉਹਦੇ ਪਰਦੇ ਵੀ ਜਿਹੜੇ ਹੈ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਉਣ ਦੇ ਨਾਲ ਚਾਕ ਹੋ ਗਏ ਨੇ। ਜੀ ਅੱਗੇ ਵੱਧਦੇ ਹਾਂ ਆਪਾਂ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ। ਰਾਹੁਲ ਗਾਂਧੀ ਆਏ ਇੱਥੇ, ਉੱਧਰ ਅਕਾਲੀ ਦਲ ਦਾ ਕਹਿਣਾ ਆ ਪੰਜਾਬ ਨੂੰ ਜਿਹੜਾ ਆ ਉਹ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ। 1 ਗ੍ਰਾਮ ਵੀ ਜਿਹੜਾ ਇੱਥੇ ਨਸ਼ਾ ਆ ਉਹ ਪੈਦਾ ਨਹੀਂ ਹੁੰਦਾ। ਦੇਖੋ, ਜਿਹੜਾ ਮਰਜੀ ਜੋ ਮਰਜੀ ਆਪੋ ਆਪਣੇ ਕਹਿ ਲਓ ਵੀ ਲੌਜਿਕ ਪੇਸ਼ ਕਰੇ, ਸੱਚ ਇਹੀ ਹੈ ਕਿ ਤੁਸੀਂ ਗਿਣਤੀ ਛੱਡ ਦਿਓ ਕਿ 70% ਪੰਜਾਬ ਦਾ ਜਿਹੜਾ ਬੰਦਾ ਆ ਉਹ ਨਸ਼ਿਆਂ ਦੇ ਜਾਲ 'ਚ ਹੈ, ਜਾਂ 60% ਹੈ, ਜਾਂ 50% ਹੈ। ਸੁਖਬੀਰ ਬਾਦਲ ਹੋਰੀ ਕਹਿੰਦੇ ਆ ਕਿ ਸਾਡੇ ਤਾਂ ਜੀ ਪੰਜਾਬ ਦੇ ਵਿੱਚ ਹਾਲਤ ਇਹ ਹੈ ਵੀ ਸਭ ਕੁਝ ਹੀ ਠੀਕ ਹੈ, 0.6% ਲੋਕ ਨਸ਼ਾ ਕਰਦੇ ਆ, ਇਹ ਸੁਖਬੀਰ ਬਾਦਲ ਕਹਿੰਦੇ ਆ ਜੀ। ਰਾਹੁਲ ਗਾਂਧੀ ਕਹਿੰਦੇ 70% ਜਿਹੜੇ ਆ ਪੰਜਾਬ ਦੇ ਲੋਕ ਨਸ਼ੇ ਦੇ ਆਦੀ ਹੈ। ਅਸੀਂ ਇਹਨਾਂ ਦੋਨਾਂ ਨਾਲ ਸਟੈਂਡ ਨਹੀਂ ਕਰਦੇ ਕਿਉਂਕਿ ਦੋਨਾਂ ਦੀ ਗੱਲ ਗਲਤ ਹੈ ਜੀ। ਰਾਹੁਲ ਗਾਂਧੀ 70% ਕਹਿ ਰਹੇ ਆ,
ਅਸੀਂ ਕਹਿੰਦੇ ਵੀ 70% ਨਹੀਂ 60%, 50%, 40% ਵੀ ਛੱਡੋ, ਪਰ ਇਹ ਤਾਂ ਗੱਲ ਸੱਚ ਹੈ ਨਾ, 100% ਸੱਚ ਹੈ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਅੱਜ ਕੱਲ ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉੱਥੇ ਨਸ਼ਾ ਕਰਕੇ ਵੀ ਮੌਤਾਂ ਦੀ ਜਿਹੜੀ ਦਰ ਹੈ ਉਹ ਲਗਾਤਾਰ ਵੱਧ ਰਹੀ ਹੈ। ਤੇ ਇਹ ਤਾਂ ਗੱਲ ਸੱਚ ਹੈ ਕਿ ਪੰਜਾਬ 'ਚ ਦੋ ਤਰ੍ਹਾਂ ਦਾ ਦਹਿਸ਼ਤਵਾਦ ਹੈ। ਇੱਕ ਦਹਿਸ਼ਤਵਾਦ ਸੜਕੀ ਦਹਿਸ਼ਤਵਾਦ ਹੈ, ਇੱਕ ਦਹਿਸ਼ਤਵਾਦ ਜਿਹੜਾ ਡਰੱਗ ਦਾ ਦਹਿਸ਼ਤਵਾਦ ਹੈ। ਤੇ ਇਸੇ ਕਰਕੇ ਜਿਹੜੇ ਹੁਣ ਅਨੁਰਾਗ ਕਸ਼ਯਪ ਜਿਹੜਿਆਂ ਨੇ ਫਿਲਮ ਬਣਾਈ ਹੈ ਉੜਤਾ ਪੰਜਾਬ, ਉਹਨੂੰ ਕੋਈ ਸੁਪਨਾ ਆ ਗਿਆ ਬੰਬੇ ਬੈਠੇ ਬੈਠੇ ਨੂੰ ਕਿ ਪੰਜਾਬ ਦੀ ਪ੍ਰੋਬਲਮ ਹੈ ਜਿਹੜਾ ਡਰੱਗ ਹੈ ਉਹ ਪੰਜਾਬ ਦੀ ਪ੍ਰੋਬਲਮ ਬਣਿਆ ਹੋਇਆ। ਫਿਲਮਾਂ ਜਦੋਂ ਬਣਨ ਲੱਗਦੀਆਂ ਕਿਸੇ ਵੀ ਸਬਜੈਕਟ ਦੇ ਉੱਤੇ ਉਹਦੀ ਟਰੀਟਮੈਂਟ ਉਹ ਕਿੱਦਾਂ ਕਰਦੇ ਫਿਲਮਾਂ ਵਾਲੇ, ਇੱਕ ਵੱਖਰਾ ਮਸਲਾ ਹੈ ਕਿ ਪੰਜਾਬ ਦੇ ਵਿੱਚ ਡਰੱਗ ਦਾ ਇੱਕ ਇਸ਼ੂ ਆ, ਉਹਨੂੰ ਕੋਈ ਫਿਲਮਕਾਰ ਫਿਲਮਾਉਣਾ ਚਾਹੁੰਦਾ ਹੈ ਤੇ ਉਹਨੂੰ ਕਿੱਦਾਂ ਟਰੀਟ ਕਰਦਾ ਆਪਣੀ ਫਿਲਮ ਦੇ ਵਿੱਚ, ਇਹ ਉਹਦਾ ਮਸਲਾ ਹੈ ਕਿ ਉਹਦੀ ਦ੍ਰਿਸ਼ਟੀ ਕੀ ਕੰਮ ਕਰਦੀ ਹੈ, ਉਹਦਾ ਨਜ਼ਰੀਆ ਕੀ ਹੈ। ਪਰ ਜੇ ਕੋਈ ਸਬਜੈਕਟ ਲੈ ਕੇ ਉਹਦੇ ਤੇ ਕੰਮ ਕਰ ਰਿਹਾ, ਫਿਲਮ ਬਣਾ ਰਿਹਾ, ਫਿਲਮਾਂ ਨੂੰ ਆਮ ਤੌਰ ਦੇ ਉੱਤੇ ਉਹਦੇ 'ਚ ਬਹੁਤ ਸਾਰੀਆਂ ਕੁਤਾਹੀਆਂ ਵੀ ਹੋ ਸਕਦੀਆਂ, ਬਹੁਤ ਸਾਰੀਆਂ ਗਲਤ ਬਿਆਨੀਆਂ ਵੀ ਹੋ ਸਕਦੀਆਂ ਕਿਸੇ ਵੀ ਫਿਲਮ ਦੇ ਵਿੱਚ, ਪਰ ਫਿਲਮਾਂ ਨੂੰ ਸਮਾਜ ਦਾ ਆਈਨਾ ਕਿਹਾ ਜਾਂਦਾ ਹੈ। ਕਲਾ ਨੂੰ, ਥੀਏਟਰ ਨੂੰ, ਕਵਿਤਾ ਨੂੰ ਜਾਂ ਕਹਿ ਲਓ ਵੀ ਲਿਟਰੇਚਰ ਨੂੰ ਸੁਸਾਇਟੀ ਦਾ ਆਈਨਾ ਕਿਹਾ ਜਾਂਦਾ ਹੈ। ਲੇਖਕ ਜਿਹੜਾ ਆ ਉਹ ਸੁਸਾਇਟੀ ਦੇ ਸ਼ੀਸ਼ੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਸਾਨੂੰ ਆਪਣੇ ਆਪ ਨੂੰ ਖੜਾ ਕਰ ਦਿੰਦਾ ਹੈ। ਸੋ ਜੇ ਇੱਕ ਫਿਲਮਕਾਰ ਬੰਬੇ ਬੈਠਾ ਅਨੁਰਾਗ ਕਸ਼ਯਪ ਨਾਂ ਦਾ ਤੇ ਉਹਨੂੰ ਕੋਈ ਸੁਪਨਾ ਆ ਗਿਆ ਕਿ ਪੰਜਾਬ ਜਿਹੜਾ ਉਹਨੇ ਬਿਹਾਰ ਤੇ ਕਿਉਂ ਨਹੀਂ ਬਣਾਤੀ, ਉਹਨੇ ਮਹਾਰਾਸ਼ਟਰ 'ਚ ਤਾਂ ਰਹਿੰਦਾ, ਮਹਾਰਾਸ਼ਟਰ ਤੇ ਕਿਉਂ ਨਾ ਬਣਾਤੀ ਫਿਲਮ। ਉੜਤਾ ਪੰਜਾਬ ਨਾਂ ਦੀ ਫਿਲਮ ਦੇ ਵਿੱਚ ਪੰਜਾਬ 'ਚ ਡਰੱਗ ਦੀ ਪ੍ਰੋਬਲਮ ਨੂੰ ਜੇ ਡਿਸਕਸ ਕੀਤਾ ਗਿਆ ਤੇ ਅਨੁਰਾਗ ਕਸ਼ਯਪ ਕਰ ਰਿਹਾ ਜਿਹੜਾ ਬੰਬੇ ਬੈਠਾ, ਇਹਦਾ ਮਤਲਬ ਉਹਨੂੰ ਇਲਮ ਹੈ ਜਾਂ ਉਹਨੂੰ ਪਤਾ ਆ ਤੇ ਜਿਹੜੇ ਰਾਈਟਰ ਨੇ ਇਹ ਫਿਲਮ ਲਿਖੀ ਉਹਨੂੰ ਪਤਾ ਹੈ ਕਿ ਪੰਜਾਬ 'ਚ ਪ੍ਰੋਬਲਮ ਹੈ। ਜੇ ਪ੍ਰੋਬਲਮ ਸੀਗੀ ਤਾਂ ਹੀ ਤਾਂ ਫਿਲਮ ਦਾ ਵਿਰੋਧ ਕੀਤਾ ਗਿਆ ਤੇ ਫਿਲਮ ਨੂੰ ਰੁਕਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਤੇ ਇੱਥੋਂ ਤੱਕ ਕਿ ਨਰਿੰਦਰ ਮੋਦੀ ਦਾ ਨਾਂ ਵੀ ਇਹਦੇ 'ਚ ਵੱਜਣ ਲੱਗਾ ਜਦੋਂ ਸੈਂਸਰ ਬੋਰਡ ਦੇ ਚੀਫ ਨੇ ਕਹਿ ਦਿੱਤਾ ਪਹਿਲਾਂ ਨਿਹਲਾਨੀ ਨੇ ਕਿ ਹਾਂ ਮੈਂ ਨਰਿੰਦਰ ਮੋਦੀ ਦਾ ਚਮਚਾ ਹੈ। ਜੇ ਗੱਲ ਇੱਥੇ ਤੱਕ ਪਹੁੰਚ ਗਈ ਹੋਵੇ ਤੇ ਫਿਰ ਡਰੱਗ ਤੋਂ ਨਾ ਕਰਨ, ਇਹ ਕਹਿਣ ਕਿ ਲੋਕਾਂ ਦੀ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ। ਜੇ ਬਾਦਲ ਸਾਹਿਬ ਇਹ ਕਹਿਣ ਜਾਂ ਸੁਖਬੀਰ ਬਾਦਲ ਇਹ ਕਵੇ ਵੀ ਪੰਜਾਬ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਬਦਨਾਮ ਕਰਕੇ ਕਿਸੇ ਨੂੰ ਕੀ ਮਿਲਣਾ। ਅਸੀਂ ਤਾਂ ਵਾਰ-ਵਾਰ ਕਹਿੰਦੇ ਰਹੇ ਆ, ਹੁਣ ਮੈਂ ਕੈਲੀਫੋਰਨੀਆ ਦੀ ਧਰਤੀ ਤੋਂ ਘੁੰਮ ਕੇ ਆਇਆ ਤੇ ਬਾਦਲ ਸਾਹਿਬ ਪਿਛਲੇ 20 ਸਾਲ ਤੋਂ ਲਾਰਾ ਲਾ ਰਹੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ, ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ। ਮੈਂ ਵਾਰ-ਵਾਰ ਕਹਿੰਦਾ ਰਿਹਾ ਉਦੋਂ ਤੋਂ ਹੀ ਵੀ ਭਾਈ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਕੈਲੀਫੋਰਨੀਆ ਤਾਂ ਬਾਅਦ ਦੀ ਗੱਲ ਹੈ, ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ। ਪੰਜਾਬ ਨੂੰ ਪੰਜਾਬ ਹੀ ਨਹੀਂ ਰਹਿਣ ਦਿੱਤਾ ਗਿਆ ਤੇ ਸੱਚ ਜਿਹੜਾ ਆ ਜਾਨਵਰ ਬੁੱਝ ਕੇ ਉਹ ਧੋਖਾ ਮੀਟੀਆਂ ਜਾ ਰਹੀਆਂ ਜੀ। ਮਤਲਬ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰੀ ਜਾਵੇ, ਜਿੰਨਾ ਮਰਜ਼ੀ ਕਬੂਤਰ ਅੱਖਾਂ ਬੰਦ ਕਰੀ ਜਾਵੇ, ਬਿੱਲੀ ਨੇ ਤਾਂ ਕਬੂਤਰ ਦਾ ਸ਼ਿਕਾਰ ਕਰਨਾ ਹੀ ਕਰਨਾ ਹੈ। ਸੋ ਨਸ਼ੇ ਨੇ ਪੰਜਾਬੀਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ। ਜਿੰਨਾ ਮਰਜ਼ੀ ਅੱਖਾਂ ਮੀਚ ਲੈਣ ਕਿਉਂਕਿ ਉਹਦੇ ਵਿੱਚ ਇਨਵੋਲਵਮੈਂਟ ਹੈ ਸਿਆਸਤਦਾਨਾਂ ਦੀ, ਮੈਂ ਨਹੀਂ ਕਹਿੰਦਾ ਬਾਦਲਾਂ ਦੀ ਇਨਵੋਲਵਮੈਂਟ ਹੈ, ਪਰ ਸਰਕਾਰ ਦੇ ਵਿੱਚ ਬੈਠੇ ਕੁਝ ਲੋਕਾਂ ਦੀ ਜਿਹੜੀ ਹੈ ਉਹਨਾਂ ਦੀ ਇਨਵੋਲਵਮੈਂਟ ਹੈ, ਉਹਨਾਂ ਦੀ ਸੁਰੱਖਿਆ ਛਤਰੀ ਹੈ ਡਰੱਗ ਸਮਗਲਰਾਂ ਨੂੰ। ਡਰੱਗ ਸਮਗਲਰ, ਪੁਲਿਸ ਦੇ ਕਰਪਟ ਅਧਿਕਾਰੀ ਤੇ ਕਰਪਟ ਕਿਸਮ ਦੇ ਸਿਆਸਤਦਾਨ, ਚਾਹੇ ਜਿਹੜੇ ਹੁਕੂਮਤ 'ਚ ਚਾਹੇ ਸੱਤਾ ਦੇ ਵਿਰੋਧ ਵਿੱਚ ਜਿਹੜੇ ਖੜੇ ਆ, ਉਹਨਾਂ ਦਾ ਆਪਸੀ ਤਾਲਮੇਲ ਹੈ, ਇੱਕ ਕਲਿੱਕ ਹੈ, ਗੱਠਜੋੜ ਹੈ, ਜਿਹਦੇ ਕਰਕੇ ਪੰਜਾਬ ਬਰਬਾਦ ਹੋ ਰਿਹਾ। ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਕਹਿ ਕੇ ਕਿ ਦੇਖੋ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਪੰਜਾਬ ਦੀ ਕਿਸੇ ਮਾਂ ਨੂੰ ਜਾ ਕੇ ਪੁੱਛੋ ਨਾ ਜਿਹੜੀ ਪਿੰਡ ਦੇ ਵਿੱਚ ਆਪਣਾ ਪੁੱਤ ਗਵਾ ਚੁੱਕੀ ਹੈ ਜੀ ਜੀ। ਪੰਜਾਬ ਦੀ ਕਿਸੇ ਭੈਣ ਨੂੰ ਪੁੱਛੋ ਜਿਹਨੇ ਆਪਣਾ ਭਰਾ ਗਵਾ ਲਿਆ। ਪੰਜਾਬ ਦੇ ਉਸ ਪਿਓ ਨੂੰ ਪੁੱਛਿਓ ਜਿਹੜਾ ਭਰ ਜਵਾਨ ਪੁੱਤ ਮਰ ਗਿਆ, ਜਿਹਦੇ ਸਿਰ ਤੇ ਉਹਨੇ ਸੋਚਿਆ ਸੀ ਕਿ ਸਾਡੇ ਘਰ ਦਾ ਪਾਰ ਉਤਾਰਾ ਮੇਰਾ ਮੁੰਡਾ ਕਰੂਗਾ। ਫਿਰ ਪਤਾ ਲੱਗਦਾ ਕਿ ਪੰਜਾਬ ਦੀ ਪ੍ਰੋਬਲਮ ਕੀ ਹੈ। ਸਿਰਫ ਗੱਲਾਂ ਕਰਕੇ, ਦਾਅਵੇ ਕਰਕੇ ਤੇ ਆਪੋ ਆਪਣੀ ਸਿਆਸਤ ਝਾੜ ਕੇ ਤੇ ਲੋਕਾਂ ਦੀਆਂ ਵੋਟਾਂ ਲਪੇਟ ਕੇ ਤੁਰਦੇ ਬਣੋ ਤੇ 5 ਸਾਲ ਬਾਅਦ ਫਿਰ ਆ ਕੇ ਲੋਕਾਂ ਦਾ ਚੇਤਾ ਆ ਜਾਵੇ, ਏਦਾਂ ਗੱਲ ਨਹੀਂ ਚੱਲਣੀ। ਹੁਣ ਪੰਜਾਬ ਦੇ ਲੋਕ ਜਿਹੜੇ ਆ ਕਾਫੀ ਜ਼ਿਆਦਾ ਇਸ ਗੱਲ ਨੂੰ ਸਮਝ ਵੀ ਰਹੇ ਨੇ। ਇਸੇ ਕਰਕੇ ਉਹ ਫਿਲਮ ਜਿਹੜੀ ਆ ਤੁਸੀਂ ਦੇਖੋਗੇ, ਮੈਂ ਨਹੀਂ ਕਹਿੰਦਾ ਫਿਲਮ ਬਹੁਤ ਸਹੀ ਬਣਾਈ, ਫਿਲਮ ਦੇਖ ਕੇ ਅਸੀਂ ਕੋਈ ਗੱਲ ਕਰਾਂਗੇ। ਫਿਲਮ ਜਿਹੜੀ 10 ਬੰਦਿਆਂ ਨੇ ਦੇਖਣੀ ਸੀ ਹੁਣ ਘੱਟੋ ਘੱਟ ਉਹਨੂੰ 100 ਬੰਦਾ ਦੇਖੂਗਾ ਤੇ ਨਾਲ ਡਰੱਗ ਦੀ ਪ੍ਰੋਬਲਮ ਨੂੰ ਵੀ ਸਮਝੂਗਾ ਜੀ ਜੀ। ਅਗਲੀ ਗੱਲ ਕਰੀਏ ਵੀ ਯੂਪੀ ਦੇ ਵਿੱਚ ਵੀ ਜਿਹੜੀਆਂ ਚੋਣਾਂ ਆਉਣ ਵਾਲੀਆਂ ਆਲਮੋਸਟ ਸੇਮ ਹੀ ਸਮੇਂ 'ਤੇ ਨੇ, ਉੱਥੇ ਕਾਂਗਰਸ ਤੇ ਬਸਪਾ ਦੇ ਇਕੱਠੇ ਹੋਣ ਦੀ ਜਿਹੜੀ ਗੱਲਬਾਤ ਚੱਲ ਰਹੀ ਆ ਵੀ ਚੋਣ ਲੜ ਸਕਦੇ ਨੇ। ਜੇ ਇੱਦਾਂ ਹੁੰਦਾ ਹੈ ਤੇ ਕੀ ਪੰਜਾਬ ਦੇ ਵਿੱਚ ਵੀ ਇੱਦਾਂ ਦੀ ਸਥਿਤੀ ਇਹਨਾਂ ਦੋਨਾਂ ਪਾਰਟੀਆਂ 'ਚ ਬਣ ਸਕਦੀ ਹੈ? ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਕਾਂਗਰਸ ਪਾਰਟੀ ਪਹਿਲਾਂ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਵੱਖ-ਵੱਖ ਸੈਕਸ਼ਨ 'ਚ ਜਿਹੜੇ ਲੋਕ ਐਕਟਿਵ ਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਕੈਪਟਨ ਅਮਰਿੰਦਰ ਨੇ ਇੱਕ ਤੋਂ ਵੱਧ ਵਾਰ ਇਹ ਗੱਲਾਂ ਕਹੀਆਂ ਕਿ ਕਮਿਊਨਿਸਟ ਪਾਰਟੀਆਂ ਵੀ ਆ ਜਾਣ ਸਾਡੇ ਨਾਲ। ਕਮਿਊਨਿਸਟ ਪਾਰਟੀਆਂ ਦੀ ਪੰਜਾਬ ਕੋਈ ਬਹੁਤ ਜ਼ਿਆਦਾ ਤਾਕਤ ਹੁਣ ਨਹੀਂ ਹੈ, ਇਹ ਸੱਚ ਹੈ, ਪਰ ਫਿਰ ਵੀ ਜਿੰਨਾ ਕੁ ਐਲੀਮੈਂਟ ਹੈਗਾ
ਕੈਪਟਨ ਅਮਰਿੰਦਰ ਚਾਹੁੰਦੇ ਆ ਵੀ ਉਹ ਵੀ ਸਾਡੇ ਨਾਲ ਆ ਜਾਣ। ਕੈਪਟਨ ਅਮਰਿੰਦਰ ਨੇ ਵਾਰ-ਵਾਰ BSP ਦਾ ਨਾਂ ਵੀ ਲਿਆ ਕਿ ਬਹੁਜਨ ਸਮਾਜ ਪਾਰਟੀ ਸਾਡਾ ਤਾਲਮੇਲ ਕਰ ਲਏ, ਪਰ ਬਹੁਜਨ ਸਮਾਜ ਪਾਰਟੀ ਦਾ ਪਿਛਲੇ 10 ਸਾਲ ਦਾ ਇਤਿਹਾਸ ਹੈ ਕਿ ਉਹਨਾਂ ਨੇ ਸਾਰੀਆਂ ਸੀਟਾਂ ਤੇ ਚੋਣ ਲੜਨੀ ਹੁੰਦੀ 117 ਦੇ 117 ਹਲਕਿਆਂ 'ਚ, ਤੇ ਉਹਦਾ ਲਾਭ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ। ਐਤਕੀ ਵੀ ਮਾਇਆਵਤੀ ਕਾਂਸ਼ੀ ਰਾਮ ਹੋਰਾਂ ਦੇ ਜਨਮ ਦਿਨ ਤੇ ਨਵੇਂ ਸ਼ਹਿਰ 'ਚ ਇੱਕ ਵੱਡੀ ਰੈਲੀ ਕਰਕੇ ਇਹ ਐਲਾਨ ਕਰ ਗਏ ਮਈ ਮਹੀਨੇ 'ਚ ਵੀ ਦੇਖੋ ਅਸੀਂ ਤਾਂ ਇਕੱਲਿਆਂ ਚੋਣ ਲੜਨੀ ਹੈ। ਪਰ ਹੁਣ ਖਬਰ ਇਹ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਮਾਇਆਵਤੀ ਤੇ ਸੋਨੀਆ ਗਾਂਧੀ ਦੀ ਅੰਡਰਸਟੈਂਡਿੰਗ ਬਣ ਰਹੀ ਹੈ ਤੇ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਾਲੇ ਰਲ ਕੇ ਚੋਣ ਲੜਨਗੇ। ਹਾਲੇ ਫਾਈਨਲ ਨਹੀਂ ਹੈ, ਹਾਲੇ ਸਿਰਫ ਇਹਦੀ ਗੱਲ ਚੱਲ ਰਹੀ ਹੈ। ਜੋ ਫਾਈਨਲ ਹੋ ਜਾਂਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਵੀ ਕੋਈ ਦਿੱਕਤ ਆਏਗੀ, ਕਿਉਂਕਿ ਫਿਰ ਸ਼ਾਇਦ ਇਹ ਗੱਲ ਚੱਲੇਗੀ ਕਿ ਜੇ ਪੰਜਾਬ ਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਵੀ ਕਿਸੇ ਵੇਲੇ ਇੱਕ ਵੱਡੀ ਤਾਕਤ ਹੁੰਦੀ ਸੀ, ਅੱਜ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਕੋਲ ਵੀ 4% ਵੋਟਾਂ ਰਹਿ ਗਈਆਂ ਜੀ। ਕਿਸੇ ਵੇਲੇ ਬਹੁਜਨ ਸਮਾਜ ਪਾਰਟੀ ਦੇ 9 MLA ਵੀ ਸੀ ਪੰਜਾਬ ਦੇ ਵਿੱਚ, ਜੇ ਉਹਨੇ ਵੀ 1-2 MLA ਆਪਣੇ ਬਣਾਉਣੇ ਆ BSP ਨੇ ਵੀ, ਤਾਂ ਫਿਰ ਜਿੱਦਾਂ BJP ਤੇ ਅਕਾਲੀਆਂ ਦੀ ਸਾਂਝ ਹੈ ਸੀਟਾਂ ਦੀ ਤਾਲਮੇਲ ਦੇ ਲੈਵਲ ਦੇ ਉੱਤੇ, ਸ਼ਾਇਦ BSP ਦੇ ਨਾਲ ਕਾਂਗਰਸ ਦਾ ਤਾਲਮੇਲ ਹੋ ਸਕਦਾ, ਪੋਸੀਬਿਲਿਟੀ ਹੈ। ਇਹ ਪੋਸੀਬਿਲਿਟੀ ਉਦੋਂ ਜ਼ਿਆਦਾ ਵਧੇਗੀ, ਸੰਭਾਵਨਾ ਉਦੋਂ ਜ਼ਿਆਦਾ ਵਧੇਗੀ ਜਦੋਂ ਸੱਚਮੁੱਚ UP ਦੇ ਵਿੱਚ ਕਾਂਗਰਸ ਤੇ BSP ਜਿਹੜੀ ਹੈ ਉਹਦਾ ਤਾਲਮੇਲ ਸਿਰੇ ਚੜ ਜਾਏਗਾ। ਮੈਨੂੰ ਲੱਗਦਾ ਕਿ ਇਸ ਪਾਸੇ ਵੱਲ ਗੱਲ ਤੁਰ ਰਹੀ ਹੈ ਤੇ ਸ਼ਾਇਦ ਕੈਪਟਨ ਅਮਰਿੰਦਰ ਨੂੰ ਵੀ ਸ਼ਾਇਦ ਇਸ ਗੱਲ ਦੀ ਥੋੜੀ ਖੁਸ਼ੀ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੀ ਇਕੱਲੇ ਨਹੀਂ ਹੈ, ਸਾਡਾ ਮੁਕਾਬਲਾ ਵੀ ਹੁਣ BJP ਤੇ ਅਕਾਲੀ ਗੱਠਜੋੜ ਉਹਦੇ ਨਾਲ ਜਦੋਂ ਅਸੀਂ ਕਰਾਂਗੇ ਤੇ ਸਾਡੇ ਨਾਲ ਵੀ BJP ਦੀ ਬਰਾਬਰ ਦੀ ਇੱਕ ਤਾਕਤ ਜਿਹੜੀ ਦਲਿਤ ਵੋਟ ਹੈ ਪੰਜਾਬ ਦੇ ਵਿੱਚ ਰੱਖਦੀ ਹੈ, ਉਹ ਤਾਕਤ BSP ਵੀ ਉਹ ਨਾਲ ਜੁੜਨ ਦੇ ਨਾਲ ਸ਼ਾਇਦ ਮੁਕਾਬਲਾ ਹੋਰ ਬਿਹਤਰ ਹੋ ਸਕੇ। ਤੇ ਨਾਲ ਆਮ ਆਦਮੀ ਪਾਰਟੀ ਜਿਹੜੀ ਬਹੁਤ ਜ਼ਿਆਦਾ ਥੱਲੇ ਤੱਕ ਜਿਹੜੀ ਹੈ ਮਾਰ ਕਰ ਚੁੱਕੀ ਹੈ, BSP ਦਾ ਇੱਕ ਕਾਡਰ ਵੀ ਜਿਹੜਾ ਆ, ਕਮਿਊਨਿਸਟ ਪਾਰਟੀਆਂ ਦਾ ਵੀ ਇੱਕ ਕਾਡਰ ਆਮ ਆਦਮੀ ਪਾਰਟੀ ਨਾਲ ਤੁਰਦਾ ਦਿਖਾਈ ਦੇ ਰਿਹਾ, ਉਹਦੇ ਤੇ ਵੀ ਅਸਰ ਜ਼ਰੂਰ ਇਸ ਗੱਲ ਦਾ ਪਏਗਾ ਤੇ ਤਿੰਨ ਧਿਰੀ ਜਿਹੜੀ ਲੜਾਈ ਪੰਜਾਬ 'ਚ ਹੋਣੀ ਹੈ ਉਹਦਾ ਮੁਕਾਬਲਾ ਹੋਰ ਜ਼ਿਆਦਾ ਸਖਤ ਹੋਣ ਦੀ ਸੰਭਾਵਨਾ ਇਹਦੇ ਨਾਲ ਬਣ ਜਾਏਗੀ। ਜੀ ਜੀ ਵਿਜੇ ਮਾਲਿਆ ਭਗੌੜਾ ਕਰਾਰ। ਦੇਖੋ ਵਿਜੇ ਮਾਲਿਆ ਤਾਂ ਪਹਿਲਾਂ ਵੀ ਭਗੌੜਾ ਸੀ, ਪਰ ਉਹਦੇ ਬਾਰੇ ਇਹ ਵੀ ਉਹਦੇ ਬਾਰੇ ਇਹ ਚੱਲ ਰਿਹਾ ਸੀ ਵੀ ਸ਼ਾਇਦ ਰੈੱਡ ਕਾਰਨਰ ਨੋਟਿਸ ਕੋਈ ਜਾਰੀ ਹੋ ਜਾਏ। ਵਿਜੇ ਮਾਲਿਆ ਨੇ ਬੜੀ ਕੋਸ਼ਿਸ਼ ਕੀਤੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸਮਝੌਤਾ ਹੋ ਜਾਏ। ਪਹਿਲਾਂ 4500 ਕਰੋੜ ਰੁਪਏ ਕਿਹਾ ਗਿਆ ਵੀ 4500 ਕਰੋੜ ਰੁਪਏ ਵਿਜੇ ਮਾਲਿਆ ਬੈਂਕਾਂ ਦਾ ਦੇਣ ਨੂੰ ਤਿਆਰ ਹੈ, ਪਰ ਇੱਥੋਂ ਇਨਕਾਰ ਹੋ ਗਿਆ ਤੇ ਕੋਸ਼ਿਸ਼ ਚੱਲ ਰਹੀ ਸੀ ਕਿ ਉਹਨਾਂ ਨੂੰ ਭਾਰਤ ਲਿਆਂਦਾ ਜਾਏ ਤੇ ਫਿਰ ਬਾਅਦ ਵਿੱਚ ਉਹ 6500 ਕਰੋੜ ਰੁਪਏ ਦੇਣ ਨੂੰ ਵੀ ਤਿਆਰ ਹੋ ਗਿਆ, ਪਰ ਉਹ ਵੀ ਗੱਲ ਨਹੀਂ ਬਣੀ। ਹੁਣ ਮਸਲਾ ਇਹ ਹੈ ਕਿ ਜੇ ਸਰਕਾਰ ਚਾਹੇ, ਕਿਉਂਕਿ ਅਲਟੀਮੇਟਲੀ ਉਹ ਸਰਕਾਰ 'ਚ ਬੈਠੇ ਲੋਕ ਹੀ ਉਹਨੂੰ ਜਿਹੜਾ ਆ ਸਰਪ੍ਰਸਤੀ ਦੇ ਰਹੇ ਸੀ ਕੁਝ ਲੋਕ, ਤੇ ਇਸੇ ਕਰਕੇ ਉਹ ਦੇਸ਼ ਦਾ ਭਗੌੜਾ ਹੈ ਇਸ ਵੇਲੇ, ਬੜੇ ਆਰਾਮ ਦੇ ਨਾਲ ਦੇਸ਼ ਤੋਂ ਬਾਹਰ ਉਹ ਰਹਿ ਰਿਹਾ ਤੇ ਇੱਕ ਬੰਦਾ ਜਿਹੜਾ ਆ 9000 ਕਰੋੜ ਰੁਪਏ ਬੈਂਕਾਂ ਦਾ ਲੈ ਕੇ ਫਰਾਰ ਹੋ ਜਾਂਦਾ ਤੇ ਉਹ ਦੇਸ਼ ਨੂੰ ਛੱਡ ਕੇ ਚਲ ਜਾਂਦਾ ਤੇ ਆਰਾਮ ਨਾਲ ਆਪਣਾ ਗੁਜ਼ਰ ਬਸਰ ਕਰ ਰਿਹਾ ਇੰਗਲੈਂਡ 'ਚ ਜਾ ਕੇ। ਇੱਕ ਬੰਦਾ 9000 ਜਾਂ 90000 ਦੇ ਕਰਜ਼ੇ ਵਾਲਾ ਹੈ, ਕਿਸਾਨ ਉਹ ਦੁਨੀਆ ਨੂੰ ਛੱਡ ਕੇ ਇੱਥੇ ਜਾ ਰਿਹਾ। ਇਹ ਹਾਲਤ ਹੈ ਪੰਜਾਬ ਤੇ ਹਿੰਦੁਸਤਾਨ ਦੀ। ਸੋ ਭਗੌੜਾ ਕਰਾਰ ਦੇਣ ਦੇ ਨਾਲ ਹੀ ਗੱਲ ਨਹੀਂ ਬਣਨੀ, ਰੈੱਡ ਕਾਰਨਰ ਨੋਟਿਸ ਸ਼ਾਇਦ ਜਾਰੀ ਕਰਵਾਉਣਾ ਪਏਗਾ। ਤੇ ਫਿਰ ਦੂਜੀ ਗੱਲ ਹੈ ਕਿ ਬਰਤਾਨੀਆ ਦੇ ਨਾਲ ਕੋਈ ਨਾ ਕੋਈ ਸੰਧੀ ਬਣਾ ਕੇ ਉਹਨੂੰ ਭਾਰਤ ਦੇ ਹਵਾਲੇ ਕਰਨ ਦੀ ਜਿਹੜੀ ਕੋਸ਼ਿਸ਼ ਹੈ ਭਾਰਤ ਸਰਕਾਰ ਵੱਲੋਂ ਕੀਤੀ ਜਾਏਗੀ, ਤਾਂ ਸ਼ਾਇਦ ਇਹ ਗੱਲ ਅੱਗੇ ਤੁਰ ਸਕੇਗੀ। ਜੀ ਕਾਂਗਰਸ ਨੇ UP ਦੇ 6 ਵਿਧਾਇਕ ਪਾਰਟੀ ਚੋਂ ਕੱਢੇ ਆ, ਉਹਨਾਂ ਨੇ ਕਪਿਲ ਸਿੱਬਲ ਦੇ ਹੱਕ ਦੇ ਵਿੱਚ ਵੋਟ ਨਹੀਂ ਸੀ ਭੁਗਤਾਏ ਰਾਜ ਸਭਾ ਦੀ ਸੀਟ ਲਈ। ਦੇਖੋ ਰਾਜ ਸਭਾ ਦੀ ਸੀਟ ਵਾਸਤੇ ਕੋਈ ਦਿੱਕਤਾਂ ਆਈਆਂ ਨੇ ਇਹਨਾਂ ਦਿਨਾਂ ਦੇ ਵਿੱਚ। ਹਰਿਆਣੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਕੁਝ ਜਿਹੜੇ ਵਿਧਾਇਕ ਹੈ ਉਹਨਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ ਤੇ ਉੱਤਰ ਪ੍ਰਦੇਸ਼ ਦੇ ਵਿੱਚ 6 ਕਾਂਗਰਸ ਦੇ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ, ਕਪਿਲ ਸਿੱਬਲ ਨੂੰ ਵੋਟ ਨਹੀਂ ਪਾਈ, ਇਸੇ ਕਰਕੇ ਉਹਨਾਂ ਨੂੰ ਬਰਖਾਸਤ ਵੀ ਕੀਤਾ ਗਿਆ। ਇਹ ਇਸ ਵੇਲੇ ਸਾਰੀਆਂ ਪਾਰਟੀਆਂ ਦੀ ਪ੍ਰੋਬਲਮ ਬਣੀ ਹੋਈ ਹੈ। ਸਾਰੀਆਂ ਪਾਰਟੀਆਂ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਅਨੁਸ਼ਾਸਨ ਨਹੀਂ ਹੈ, ਖਾਸ ਤੌਰ ਤੇ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਵਿੱਚ। ਤੇ ਇਸ ਰੋਗ ਦੇ ਨਾਲ ਕਾਂਗਰਸ ਸਭ ਤੋਂ ਜ਼ਿਆਦਾ ਜੂਝ ਰਹੀ ਹੈ। 130 ਸਾਲ ਪੁਰਾਣੀ ਪਾਰਟੀ ਹੈ ਕਾਂਗਰਸ ਪਾਰਟੀ, ਤੇ ਇਸ ਰੋਗ ਨੇ ਹੀ ਕਾਂਗਰਸ ਨੂੰ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਤੋਂ ਵਿਰੋਧੀ ਧਿਰ ਦੀ ਜਿਹੜੀ ਇੱਕ ਨੁਮਾਇੰਦਗੀ ਕਰਨ ਵਾਲੀ ਪਾਰਟੀ ਬਣਨ ਦਾ ਰੁਤਬਾ ਵੀ ਖੋਹ ਲਿਆ। 44 ਸੀਟਾਂ ਰਹਿ ਗਈਆਂ ਕਾਂਗਰਸ ਪਾਰਟੀ ਦੇ ਕੋਲ, ਤੇ ਇਹਦਾ ਕਾਰਨ ਇੱਕੋ ਇੱਕ ਇਹ ਹੈ ਕਿ ਅਨੁਸ਼ਾਸਨ ਦੀ ਬਹੁਤ ਕਮੀ ਹੈ। ਡਿਸਿਪਲਿਨ ਦੀ ਕਮੀ ਤਾਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਈਡੀਓਲੋਜੀ ਤੋਂ ਥਿੜਕ ਜਾਂਦੇ ਹੋ। ਕਾਂਗਰਸ ਪਾਰਟੀ ਦੇ ਵਿੱਚ ਹੁਣ ਸਮੂਹਕ ਕਿਸਮ ਦੀ ਲੀਡਰਸ਼ਿਪ ਨਹੀਂ ਹੈ। ਜਿੰਨੀ ਦੇਰ ਤੱਕ ਸਮੂਹਕ ਲੀਡਰਸ਼ਿਪ ਜਿਹੜੀ ਆ ਫਿਰ ਤੋਂ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਆਉਂਦੀ। ਜਿੱਦਾਂ ਇਹ ਵੀ ਹੈ ਵੀ ਜਦੋਂ ਇੰਦਰਾ ਗਾਂਧੀ ਸੀ ਤਾਂ ਕਿਹੜੀ ਕੋਈ ਸਮੂਹਕ ਲੀਡਰਸ਼ਿਪ ਸੀ, ਪਰ ਫਿਰ ਵੀ ਇੱਕ ਸਮਾਂ ਸੀ
ਇੰਦਰਾ ਗਾਂਧੀ ਤੋਂ ਪਹਿਲਾਂ ਵਾਲਾ ਜਾਂ ਇੰਦਰਾ ਗਾਂਧੀ ਦੇ ਮੌਕੇ ਵੀ ਜੇ ਕੋਈ ਬਹੁਤ ਵੱਡੀ ਦਿੱਕਤ ਆਉਂਦੀ ਸੀ ਤਾਂ ਕੋਈ ਨਾ ਕੋਈ ਮਸਲਾ ਹੱਲ ਕਰ ਲਿਆ ਜਾਂਦਾ ਸੀ, ਤੇ ਜਾਂ ਫਿਰ ਬਹੁਤ ਵੱਡੇ ਪਟਾਕੇ ਪੈਂਦੇ ਸੀ। ਵੀਪੀ ਸਿੰਘ ਬਾਰੇ ਲੋਕਾਂ ਨੇ ਵੱਖ ਹੋ ਕੇ ਆਪਣੀ ਵੱਖਰੀ ਪੋਲਿਟਿਕਸ ਕੀਤੀ ਆ ਕਾਂਗਰਸ ਦੇ ਵਿੱਚੋਂ ਵੱਖ ਹੋ ਕੇ, ਇਸੇ ਕਰਕੇ ਕਾਂਗਰਸ ਪਾਰਟੀ ਇੰਦਰਾ ਗਾਂਧੀ ਦੇ ਨਾਂ ਨਾਲ ਵੱਜਣ ਲੱਗ ਪਈ ਸੀ। ਪਰ ਉਸ ਤੋਂ ਪਹਿਲਾਂ ਤੱਕ ਜਿਹੜੀ ਹੈ, ਭਾਵੇਂ ਪੰਡਿਤ ਜਵਾਹਰ ਲਾਲ ਨਹਿਰੂ ਵੀ ਰਹੇ ਆ, ਫਿਰ ਵੀ ਇੱਕ ਸਮੂਹਕ ਲੀਡਰਸ਼ਿਪ ਦਾ ਪ੍ਰਭਾਵ ਸੀ ਕਾਂਗਰਸ ਦਾ। ਹੁਣ ਕਾਂਗਰਸ ਵੀ ਤੇ ਬੀਜੇਪੀ ਵੀ ਤੇ ਬਾਕੀ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਵਿੱਚ ਸਮੂਹਕ ਲੀਡਰਸ਼ਿਪ ਦੀ ਬਹੁਤ ਵੱਡੇ ਪੱਧਰ ਤੇ ਅਣਹੋਂਦ ਹੈ। ਵਿਅਕਤੀ ਵਿਸ਼ੇਸ਼ ਤੇ ਪਾਰਟੀਆਂ ਕੇਂਦਰਿਤ ਹੋਣ ਲੱਗ ਪਈਆਂ। ਅੱਜ ਕਾਂਗਰਸ ਪਾਰਟੀ ਰਾਹੁਲ ਜਾਂ ਸੋਨੀਆ ਗਾਂਧੀ ਦੇ ਨਾਂ ਨਾਲ ਜਾਣੀ ਜਾਂਦੀ ਹੈ, ਜੋ ਕਹਿਣਗੇ ਉਹੀ ਹੋਣਾ, ਚਾਹੇ ਉਹ ਯੂਪੀ ਹੋਵੇ ਚਾਹੇ ਪੰਜਾਬ ਹੋਵੇ। ਏਦਾਂ ਬੀਜੇਪੀ ਜਿਹੜੀ ਆ ਉਹ ਦੋ ਹੀ ਬੰਦਿਆਂ ਕਰਕੇ ਚੱਲਦੀ ਦਿਖਾਈ ਦੇ ਰਹੀ ਹੈ, ਅਮਿਤ ਸ਼ਾਹ ਤੇ ਨਰਿੰਦਰ ਮੋਦੀ। ਏਦਾਂ ਬਾਕੀ ਪਾਰਟੀਆਂ, ਖੇਤਰੀ ਪਾਰਟੀਆਂ ਦੇ ਵਿੱਚ ਵੀ ਸਾਰੀ ਸਿਆਸਤ ਵਿਅਕਤੀ ਕੇਂਦਰਿਤ ਹੋ ਗਈ ਹੈ। ਜਦੋਂ ਪੋਲਿਟਿਕਸ ਵਿਅਕਤੀ ਕੇਂਦਰਿਤ ਹੋ ਜਾਵੇ ਤਾਂ ਫਿਰ ਇਸ ਤਰ੍ਹਾਂ ਦੇ ਹਾਦਸੇ, ਜਿਹੜੇ ਰਾਜਨੀਤਿਕ ਹਾਦਸੇ ਜਿਹੜੇ ਆ, ਵਾਪਰ ਹੀ ਜਾਇਆ ਕਰਦੇ ਆ। ਜੀ 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 ਤੇ ਜੇ ਜਾਂਦੇ ਜਾਂਦੇ ਆਪਾਂ ਸੁਸ਼ੀਲ ਜੀ ਗੱਲ ਕਰ ਲਈਏ ਵੀ ਕੇਜਰੀਵਾਲ ਹੁਣਾਂ ਦੇ ਜਿਹੜੇ 21 ਵਿਧਾਇਕ ਆ ਦਿੱਲੀ ਦੇ ਵਿੱਚ, ਉਹਨਾਂ ਦੇ ਉੱਤੇ ਤਲਵਾਰ ਲਟਕ ਰਹੀ ਆ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਆਖਿਆ ਵੀ ਰਾਸ਼ਟਰਪਤੀ ਨੇ ਜਿਹੜਾ ਇਹ ਨਹੀਂ ਕੀਤਾ ਲਾਗੂ, ਜਿਹੜਾ ਨਹੀਂ ਕੀਤਾ ਉਹਨਾਂ ਨੇ ਲਾਅ ਬਣਾ ਕੇ ਘੱਲਿਆ ਸੀ, ਉਹ ਮੋਦੀ ਹੁਣਾਂ ਦੇ ਕਹਿਣ ਤੇ ਕੀਤਾ। ਦੇਖੋ, ਹੋ ਤਾਂ ਧੱਕਾ ਰਿਹਾ, ਇਹ ਤਾਂ ਕੋਈ ਸ਼ੱਕ ਨਹੀਂ ਹੈ। ਹੁਣ ਪਾਰਲੀਮੈਂਟਰੀ ਸੈਕਟਰੀ ਕਿੱਥੇ ਨਹੀਂ ਹੈ ਜੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਹੀ ਵੀ ਇਹ ਗੱਲ, ਅਸੀਂ ਵੀ ਇਸ ਗੱਲ ਨਾਲ ਮੁਤਫਿਕ ਹੈ। ਪੰਜਾਬ ਦੇ ਵਿੱਚ ਪਾਰਲੀਮੈਂਟਰੀ ਸੈਕਟਰੀਆਂ ਦੀ, ਚੀਫ ਪਾਰਲੀਮੈਂਟਰੀ ਸੈਕਟਰੀਆਂ ਦੀ ਫੌਜ ਖੜੀ ਆ ਬਰਾਬਰ ਦੀ ਜੀ। ਆ ਪਿੱਛੇ ਜੇ ਹੋਰ ਵੀ ਲਾਤੇ, 6-7 ਹੋਰ ਲਾਤੇ, ਮਤਲਬ 1824-25 ਦਾ ਪਾਰਲੀਮੈਂਟਰੀ ਸੈਕਟਰੀ ਜਿਹਨਾਂ ਦਾ ਕੋਈ ਕੰਮ ਨਹੀਂ ਹੈ, ਕੋਈ ਵੀ ਕੰਮ ਨਹੀਂ ਹੈ। ਉਹਨਾਂ ਨੂੰ ਕੈਬਨਿਟ ਮੰਤਰੀ ਦੇ ਦਰਜੇ ਮਿਲੇ ਹੋਏ ਆ, ਸਾਰੇ ਖਰਚੇ ਭੱਤੇ ਪੁੱਤੇ ਐਵਰੀਥਿੰਗ ਮਿਲਦਾ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਪਾਰਲੀਮੈਂਟ ਸੈਕਟਰੀ, ਹਰ ਸੂਬੇ ਦੇ ਵਿੱਚ ਜਦੋਂ ਵਜ਼ਾਰਤ ਵਿੱਚ ਜਿਹੜੇ ਲੋਕ ਨਹੀਂ ਲਿਆਉਂਦੇ ਉਹਨੂੰ ਪਾਰਲੀਮੈਂਟ ਸੈਕਟਰੀ ਬਣਾ ਦਿੱਤਾ ਜਾਂਦਾ। 21 ਜਿਹੜੇ ਆ ਵਿਧਾਇਕ, ਉਹਨਾਂ ਨੂੰ ਵੀ ਪਾਰਲੀਮੈਂਟਰੀ ਸੈਕਟਰੀ ਬਣਾਇਆ ਸੀ, ਤੇ ਉਹਦਾ ਜਿਹੜਾ ਬਕਾਇਦਾ ਐਕਟ ਲੈ ਕੇ ਗਏ, ਤੇ ਐਕਟ ਦੇ ਉੱਤੇ ਜਿਹੜਾ ਬਿੱਲ ਦੇ ਉੱਤੇ ਰਾਸ਼ਟਰਪਤੀ ਨੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ। ਦੋਸ਼ ਇਹ ਹੈ ਵੀ ਜੇ ਪੰਜਾਬ ਵਾਲੇ ਕਰ ਸਕਦੇ ਆ ਤੇ ਅਸੀਂ ਕਿਉਂ ਨਹੀਂ ਕਰ ਸਕਦੇ, ਸਾਡਾ ਕਿਉਂ ਬਿੱਲ ਰੱਦ ਕੀਤਾ ਗਿਆ। ਦੇਖੋ, ਇਸ ਗੱਲ ਦੇ ਵਿੱਚ ਵਜ਼ਨ ਹੈ। ਪਰ ਫਿਰ ਵੀ ਮੈਂ ਸਮਝਦਾ ਕਿ ਜਦੋਂ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਤੁਹਾਨੂੰ ਪਾਰਲੀਮੈਂਟਰੀ ਸੈਕਟਰੀ ਬਣਨ ਦੀ ਕੀ ਲੋੜ ਪਈ ਹੈ ਜਾਂ ਬਣਾਉਣ ਦੀ ਕੀ ਲੋੜ ਪਈ ਹੈ। ਆਮ ਆਦਮੀ ਪਾਰਟੀ ਨੂੰ ਵੀ ਥੋੜੀ ਵੱਖਰੀ ਸਿਆਸਤ ਦਾ ਜਿਹੜਾ ਦਾਅਵਾ ਕਰਦੇ ਆਏ ਆ, ਉਹਦੇ ਤੇ ਨਿਭਣਾ ਚਾਹੀਦਾ। ਜੇ ਪੰਜਾਬ ਵਾਲਿਆਂ ਨੇ ਇਹ ਕੋਈ ਲੌਜਿਕ ਨਹੀਂ ਵੀ ਤੁਸੀਂ ਜੇ ਇਹ ਕਰ ਲਿਆ ਤਾਂ ਮੈਂ ਵੀ ਇਹ ਕਰਨਾ, ਜੇ ਪੰਜਾਬ ਜਾਂ ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਸੂਬੇ ਨੇ ਪਾਰਲੀਮੈਂਟਰੀ ਸੈਕਟਰੀਆਂ ਦੀ ਫੌਜ ਖੜੀ ਕੀਤੀ ਹੈ ਤੇ ਅਰਵਿੰਦ ਕੇਜਰੀਵਾਲ ਹੋਰੀ ਇਹ ਹਵਾਲਾ ਦੇ ਕੇ ਵੀ ਜੇ ਉਹਨਾਂ ਨੇ ਕੀਤੀ ਅਸੀਂ ਵੀ ਕਰਾਂਗੇ, ਅਸੀਂ ਆਪਣੇ ਬੰਦਿਆਂ ਨੂੰ ਅਪਲਾਈ ਨਹੀਂ ਕਰਨਾ। ਮੈਨੂੰ ਲੱਗਦਾ ਇਹ ਸ਼ਾਇਦ ਵੱਖਰੀ ਪੋਲਿਟਿਕਸ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਆਪਣੇ ਕਿਤੇ ਨਾ ਕਿਤੇ ਰੀਥਿੰਕ ਕਰਨਾ ਚਾਹੀਦਾ। ਉਂਝ ਜੇ ਤੁਸੀਂ ਉੱਦਾਂ ਦੇਖੋ ਤਾਂ ਇਸ ਸਿੱਧੇ ਤੌਰ ਦੇ ਉੱਤੇ ਜਿਹੜੀ ਉੱਥੇ ਜੰਗ ਲੱਗੀ ਹੋਈ ਹੈ, ਨਜੀਬ ਜੰਗ, ਜਿਹੜੀ ਲੈਫਟੀਨੈਂਟ ਗਵਰਨਰ ਨੇ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਆਪਸੀ ਜਿਹੜੀ ਲੜਾਈ ਹੈ, ਉਹਦੇ ਸਿੱਟੇ ਵਜੋਂ ਜਿਹੜਾ ਹੈ 21 ਵਿਧਾਇਕਾਂ ਦੀ ਮੈਂਬਰੀ ਇਸ ਵੇਲੇ ਖਤਰੇ ਵਿੱਚ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।